ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਮੁਕੱਦਸ ਲੂਕਾ ਦੀ ਅੰਜੀਲ ਉਹਦਾ 8ਵਾਂ ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ ਤੇ ਤੀਸਰੀ ਆਇਤ ਤੱਕ ਖੁਦਾ ਦੇ ਕਲਾਮ ਚੋਂ ਵੇਖਾਂਗੇ। ਬਾਈਬਲ ਮੁਕੱਦਸ ਇਹਦੇ ਵਿੱਚ ਬਿਆਨ ਕਰਦੀ ਹੈ ਕਿ ਮੁਕੱਦਸ ਲੂਕਾ 8ਵੇਂ ਬਾਬ ਦੇ ਵਿੱਚ ਲਿਖਦਾ ਹੈ ਕਿ ਯਿਸੂ ਮਸੀਹ ਦੇ ਨਾਲ ਰਹਿਣ ਵਾਲੀਆਂ ਕੁਝ ਔਰਤਾਂ, ਇਹ ਉਹ ਔਰਤਾਂ ਸਨ ਜਿਹੜੀਆਂ ਆਪਣੇ ਮਾਲ ਦੇ ਨਾਲ ਯਿਸੂ ਦੀ ਖਿਦਮਤ ਕਰਦੀਆਂ ਸਨ, ਉਹਦੇ ਸ਼ਾਗਿਰਦਾਂ ਦੀ ਖਿਦਮਤ ਕਰਦੀਆਂ ਸਨ, ਯਾਨੀ ਯਿਸੂ ਮਸੀਹ ਦੀ ਜ਼ਰੂਰੀਆਤ ਪੂਰੀ ਕਰਦੀਆਂ ਸਨ। ਯਿਸੂ ਮਸੀਹ ਦੇ ਸ਼ਾਗਿਰਦਾਂ ਨੂੰ ਖਾਣਾ ਖਿਲਾਉਂਦੀਆਂ ਸਨ ਜਾਂ ਕੱਪੜੇ ਵਗੈਰਾ ਲੈ ਕੇ ਦੇਣੇ ਜਾਂ ਹੋਰ ਚੀਜ਼ਾਂ ਜਿਹੜੀਆਂ ਜ਼ਰੂਰਤ ਦੀਆਂ ਸਨ ਉਹ ਲੈ ਕੇ ਦਿੰਦੀਆਂ ਸਨ। ਇਹਨਾਂ ਦੇ ਨਾਂ ਮੈਂ ਦੱਸਣਾ ਚਾਹਨਾ ਤੇ ਫਿਰ ਅਸੀਂ ਅੱਗੇ ਚੱਲਦੇ ਹਾਂ। ਇਹਨਾਂ ਦੇ ਵਿੱਚ ਪਹਿਲਾ ਨਾਂ ਆਉਂਦਾ ਹੈ ਮਰੀਅਮ ਮਗਦਲੀਨੀ ਦਾ। ਮਰੀਅਮ ਮਗਦਲੀਨੀ ਜਿਹਦੇ 'ਚ ਬਦਰੂਆਂ ਸਨ ਤੇ ਖੁਦਾਵੰਦ ਯਿਸੂ ਨੇ ਉਹਦੇ ਚੋਂ ਬਦਰੂਆਂ ਕੱਢੀਆਂ ਸਨ, ਬੁਰੀਆਂ ਰੂਹਾਂ ਉਹਨਾਂ ਤੇ ਕਬਜ਼ਾ ਕੀਤਾ ਸੀ ਤੇ ਯਿਸੂ ਮਸੀਹ ਨੇ ਉਹਨਾਂ 7 ਬਦਰੂਆਂ ਨੂੰ ਕੱਢਿਆ ਸੀ। ਤੇ ਦੂਸਰੀ ਹੈ ਯੂਆਨਾ, ਹੈਰੋਦਿਸ ਬਾਦਸ਼ਾਹ ਦੇ ਦੀਵਾਨ ਖੋਜ਼ਾ ਦੀ ਬੀਵੀ ਸੀ। ਇਹ ਮਾੜੀਆਂ ਮੋਟੀਆਂ ਔਰਤਾਂ ਨਹੀਂ ਸਨ, ਚੰਗੀਆਂ ਖਾਂਦੀਆਂ ਪੀਂਦੀਆਂ ਸਨ। ਜਿਹੜਾ ਬੰਦਾ ਬਾਦਸ਼ਾਹ ਦੇ ਘਰ ਕੰਮ ਕਰਦਾ ਹੋਵੇ, ਉਹਦੇ ਦੀਵਾਨ ਦੇ ਵਿੱਚ ਹੁੰਦਾ ਹੋਵੇ, ਦੀਵਾਨ ਖੋਜ਼ਾ ਦੇ ਵਿੱਚ, ਤੇ ਉਹਦੀ ਬੀਵੀ ਹੈ ਤੇ ਉਹ ਕੋਈ ਮਾੜੀ ਮੋਟੀ ਨਹੀਂ ਹੋਏਗੀ, ਠੀਕ ਠਾਕ ਉਹ ਫੈਮਿਲੀ ਸੀ ਤੇ ਉਹਨਾਂ ਕੋਲ ਰੁਪਇਆ ਪੈਸਾ ਵੀ ਠੀਕ ਸੀ। ਤੇ ਫਿਰ ਅੱਗੇ ਲਿਖਿਆ ਸੋਸਨਾ, ਤੇ ਉਹਦੇ ਨਾਲ ਅੱਗੇ ਲਿਖਿਆ ਬਤੇਰੀਆਂ ਔਰਤਾਂ ਹੋਰ ਵੀ ਸਨ ਜਿਹੜੀਆਂ ਆਪਣੇ ਮਾਲ ਨਾਲ ਯਿਸੂ ਤੇ ਉਹਦੇ ਸ਼ਾਗਿਰਦਾਂ ਦੀ ਮਦਦ ਕਰਦੀਆਂ ਸਨ। ਇਹ ਚੀਜ਼ ਸਾਨੂੰ ਦੱਸਦੀ ਏ ਕਿ ਔਰਤਾਂ ਜਿਹੜੀਆਂ ਰੁਪਏ ਪੈਸੇ 'ਚ ਮਾਲਦਾਰ ਨੇ, ਖੁਦਾ ਦਾ ਖੌਫ ਰੱਖਦੀਆਂ ਨੇ, ਖੁਦਾ ਦੇ ਨਾਲ ਚੱਲਦੀਆਂ ਨੇ, ਤੇ ਉਹਨਾਂ ਲਈ ਇਹ ਚੀਜ਼ ਹੈ ਕਿ ਯਿਸੂ ਮਸੀਹ ਦੇ ਦੌਰ ਦੇ ਵਿੱਚ ਵੀ ਇਹ ਔਰਤਾਂ ਯਿਸੂ ਮਸੀਹ ਦੀ ਤੇ ਉਹਦੇ ਸ਼ਾਗਿਰਦਾਂ ਦੀ ਮਦਦ ਕਰਦੀਆਂ ਸਨ ਆਪਣੇ ਮਾਲ ਨਾਲ। ਤੇ ਅੱਜ ਔਰਤਾਂ ਅਗਰ ਖਿਦਮਤ ਦੇ ਵਿੱਚ ਆਉਂਦੀਆਂ ਨੇ, ਰੁਪਏ ਪੈਸੇ ਨਾਲ ਸਪੋਰਟ ਕਰਦੀਆਂ ਨੇ, ਮਦਦ ਕਰਦੀਆਂ ਨੇ, ਤੇ ਖੁਦਾ ਦਾ ਕੰਮ ਠੀਕ ਚੱਲਦਾ ਹੈ ਤੇ ਅੱਛੇ ਤਰੀਕੇ ਨਾਲ ਚੱਲਦਾ ਹੈ। ਤੇ ਮੈਂ ਇਹਦੇ ਲਈ ਅੱਜ ਉਹਨਾਂ ਔਰਤਾਂ ਅੱਗੇ ਇੱਕ ਦਰਖਾਸਤ ਕਰਨਾ ਚਾਹੁੰਦਾ ਵਾਂ ਕਿ ਤੁਸੀਂ ਆਪਣੇ ਰੁਪਏ ਪੈਸੇ ਨਾਲ, ਆਪਣੇ ਮਾਲ ਨਾਲ ਖੁਦਾਵੰਦ ਦੀ ਖਿਦਮਤ ਇਸ ਤਰੀਕੇ ਨਾਲ ਵੀ ਕਰ ਸਕਦੀਆਂ ਜੇ ਕਿ ਤੁਸੀਂ ਖਿਦਮਤ ਗੁਜ਼ਾਰ ਨੂੰ ਕੋਈ ਸਪੈਸ਼ਲ ਦਿੰਦੀਆਂ ਜਿਹਦੇ। ਇਹ ਚੀਜ਼ਾਂ ਦੱਸਦੀਆਂ ਨੇ ਕਿ ਯਿਸੂ ਮਸੀਹ ਦੀ ਵੀ ਮਦਦ ਹੁੰਦੀ ਸੀ, ਉਹਨਾਂ ਦੇ ਸ਼ਾਗਿਰਦਾਂ ਦੀ ਵੀ ਮਦਦ ਹੁੰਦੀ ਸੀ। ਹੁਣ ਦੇਖੋ ਨਾ, ਯਿਸੂ ਮਸੀਹ ਕੋਈ ਕੰਮ ਤਾਂ ਨਹੀਂ ਕਰਦੇ, ਉਹਦੇ ਸ਼ਾਗਿਰਦ ਕੰਮ ਤਾਂ ਨਹੀਂ ਕਰਦੇ, ਉਹਨਾਂ ਨੂੰ ਲੋਕ ਹੀ ਸਪੋਰਟ ਕਰਦੇ ਸਨ। ਤੇ ਇਹ ਔਰਤਾਂ ਜਿਹੜੀਆਂ ਮਾਲਦਾਰ ਨੇ, ਇਹ ਯਿਸੂ ਮਸੀਹ ਦੀ ਉਸ ਵਕਤ ਵੀ ਮਦਦ ਕਰਦੀਆਂ ਸਨ। ਇੱਕ ਚੀਜ਼ ਤੁਹਾਨੂੰ ਹੋਰ ਦੱਸਣਾ ਚਾਹੁੰਦਾ, ਤੁਹਾਡੀ ਦਾਦੀ ਜਾਂ ਨਾਨੀ ਅਗਰ ਜ਼ਿੰਦਾ ਤਾਂ ਤੁਸੀਂ ਉਹਨੂੰ ਪੁੱਛ ਸਕਦੇ ਜੋ, ਤੇ ਜੇ ਨਹੀਂ ਤੇ ਫਿਰ ਤੁਸੀਂ ਇਹ ਜ਼ਿਹਨ 'ਚ ਜ਼ਰੂਰ ਰੱਖ ਲਵੋ ਕਿ ਜਿਹੜੇ ਤੁਹਾਡੇ ਕੋਲ ਪੁਰਾਣੇ ਬਜ਼ੁਰਗ ਨੇ ਉਹ ਦੱਸਣਗੇ ਕਿ ਸਾਡੀ ਦਾਦੀ ਜਾਂ ਸਾਡੀ ਨਾਨੀ ਕੀ ਕਰਦੀ ਸੀ। ਤੇ ਉਹ ਕੀ ਕਰਦੇ ਸਨ ਕਿ ਆਟਾ ਗੁੰਨਣ ਲੱਗੇ ਨੇ ਤੇ ਆਟਾ ਗੁੰਨ ਕੇ ਤੇ ਉਹਨਾਂ ਪਹਿਲੀ ਮੁੱਠ ਕੱਢਣੀ ਹੈ ਤੇ ਇੱਕ ਬਰਤਨ 'ਚ ਪਾ ਦੇਣੀ ਹੈ, ਦੂਜੀ ਮੁੱਠ ਕੱਢਣੀ ਹੈ ਤੇ ਉਹ ਇੱਕ ਦੂਜੇ ਬਰਤਨ 'ਚ ਪਾ ਦੇਣੀ ਹੈ। ਪਹਿਲੀ ਮੁੱਠੀ ਉਹ ਕੱਢਦੇ ਸਨ ਖੁਦਾ ਦਾ ਹਦੀਆ, ਤੇ ਦੂਜੀ ਮੁੱਠੀ ਕੱਢਦੇ ਸਨ ਜਿਹਨੂੰ ਅਸੀਂ ਧੂਲਾ ਕਹਿੰਦੇ ਆ, ਜਿਹਦੇ ਨਾਲ ਪੇੜੇ ਬਣਾਏ ਜਾਂਦੇ ਨੇ, ਸੁੱਕਾ ਆਟਾ, ਤੇ ਉਹਦੇ ਤੇ ਰੋਟੀ ਲਾ ਕੇ ਪਕਾਈ ਜਾਂਦੀ ਹੈ। 2 ਮੁੱਠਾਂ ਕੱਢਦੇ ਸਨ।
ਪਹਿਲੀ ਮੁੱਠ ਜਿਹੜੀ ਖੁਦਾ ਲਈ ਹੁੰਦੀ ਸੀ ਉਹ ਪਾਸੇ ਰੱਖਦੀਆਂ ਸਨ ਤੇ ਰੋਜ਼ ਜਮਾ ਉਹਦੇ 'ਚ ਕਰਦੀਆਂ ਸਨ ਭਾਂਡੇ 'ਚ। ਤੇ ਜਦੋਂ ਹਫ਼ਤੇ ਬਾਅਦ ਪਾਦਰੀ ਨੇ ਆਉਣਾ ਜਾਂ 15 ਦਿਨਾਂ ਬਾਅਦ ਆਉਣਾ ਤਾਂ ਉਹਨਾਂ ਸਾਰਾ ਆਟਾ ਚੁੱਕਣਾ ਤੇ ਪਾਦਰੀ ਨੂੰ ਦੇ ਦੇਣਾ। ਤੇ ਉਹਦੇ ਨਾਲ ਕੀ ਸੀ ਕਿ ਘਰ 'ਚ ਇੱਕ ਬੰਦਾ ਕਮਾਉਣ ਵਾਲਾ ਸੀ ਤੇ ਸਾਰੇ ਖਾਣ ਵਾਲੇ ਸਨ। ਯਾਨੀ ਖੁਦਾ ਦੀ ਬਰਕਤ ਸੀ, ਇਸ ਲਈ ਕਿ ਉਹ ਖੁਦਾ ਨੂੰ ਦੇਂਦੀਆਂ ਸਨ। ਤੇ ਅੱਜ ਅਸੀਂ ਲੂਕਾ ਦੀ ਅੰਜੀਲ ਉਹਦੇ 8ਵੇਂ ਬਾਬ 'ਚੋਂ ਵੇਖਣ ਡਏ ਹਾਂ ਕਿ ਯਿਸੂ ਦੇ ਨਾਲ ਰਹਿਣ ਵਾਲੀਆਂ ਔਰਤਾਂ ਯਿਸੂ ਦੀ ਕਿਵੇਂ ਤੇ ਉਹਦੇ ਸ਼ਾਗਿਰਦਾਂ ਦੀ ਮਦਦ ਕਰਦੀਆਂ ਸਨ, ਆਪਣੇ ਮਾਲ ਨਾਲ ਖਿਦਮਤ ਕਰਦੀਆਂ ਸਨ। ਇੱਥੇ ਲਿਖਿਆ ਆਪਣੇ ਮਾਲ ਨਾਲ ਉਹਦੀ ਖਿਦਮਤ ਕਰਦੀਆਂ ਸਨ। ਯਿਸੂ ਮਸੀਹ ਕਿੰਨਾ ਖੁਸ਼ ਉਹਨਾਂ ਤੇ ਹੁੰਦਾ ਹੈਗਾ। ਤੇ ਅੱਜ ਵੀ ਜਿਹੜੀਆਂ ਔਰਤਾਂ ਸਾਹਿਬੇ ਹਸੀਅਤ ਨੇ, ਯਾਨੀ ਕੁਝ ਰੁਪਏ ਪੈਸੇ ਦੇ ਵਿੱਚ ਠੀਕ ਨੇ, ਅਗਰ ਉਹ ਥੋੜਾ ਥੋੜਾ ਵੀ ਜਮ੍ਹਾਂ ਕਰਕੇ ਖਿਦਮਤ ਲਈ ਰੁਪਇਆ ਪੈਸਾ ਦਿੰਦੀਆਂ ਨੇ ਤੇ ਖੁਦਾ ਤੋਂ ਬਰਕਤ ਪਾਉਂਦੀਆਂ ਨੇ। ਤੇ ਮੈਂ ਅੱਜ ਉਹਨਾਂ ਭੈਣਾਂ ਅੱਗੇ ਗੱਲ ਇਹ ਰੱਖਣਾ ਚਾਹੁੰਦਾ ਵਾਂ, ਤੁਸੀਂ ਆਪਣੀ ਤੇ ਆਪਣੀ ਔਲਾਦ ਲਈ ਬਰਕਤ ਲਈ ਤੁਸੀਂ ਖੁਦਾ ਦਾ ਹਿੱਸਾ ਕੱਢਿਆ ਕਰੋ ਤੇ ਖੁਦਾ ਨੂੰ ਦਿਆ ਕਰੋ। ਤੁਹਾਡਾ ਦੇਣਾ, ਮਾਲ 'ਚ ਹਿੱਸਾ ਪਾਣਾ, ਖਿਦਮਤ 'ਚ ਹਿੱਸਾ ਪਾਣਾ, ਖਿਦਮਤ ਕਰਨਾ ਖੁਦਾ ਨੂੰ ਪਸੰਦ ਆਏਗਾ। ਤੇ ਇਹ ਉਹੀ ਤਰੀਕਾ ਹੋਏਗਾ ਕਿ ਇੱਕ ਬੰਦਾ ਕਮਾਉਂਦਾ ਸੀ ਤੇ ਸਾਰੇ ਖਾਂਦੇ ਹਨ। ਅੱਜ ਲੋਕ ਦਿੰਦੇ ਘੱਟ ਨੇ, ਸਾਰੇ ਕਮਾਉਂਦੇ ਨੇ ਤੇ ਪੂਰੀ ਫੇਰ ਨਹੀਂ ਪੈਂਦੀ। ਯਾਨੀ ਬਰਕਤਾਂ ਘਟਦੀਆਂ ਗਈਆਂ ਨੇ ਕਿ ਲੋਕਾਂ ਨੇ ਖੁਦਾ ਨੂੰ ਜਾਂ ਖੁਦਾ ਦੇ ਕੰਮ ਲਈ ਦੇਣਾ ਘੱਟ ਕਰ ਦਿੱਤਾ ਹੈ। ਵੇਖੋ ਅਸੀਂ ਪ੍ਰੋਗਰਾਮ ਕਰਨੇ ਆ, ਅਸੀਂ ਆਪਣੀ ਮਦਦ ਆਪ ਦੇ ਤਹਿਤ ਤੇ ਚੱਲਨੇ ਆ ਤੇ ਤੁਸੀਂ ਵੀ ਇਹਦੇ 'ਚ ਸ਼ਰੀਕ ਹੋ ਸਕਦੇ ਹੋ। ਸਾਨੂੰ ਸਪੋਰਟ ਦੀ ਜ਼ਰੂਰਤ ਹੈ, ਤੁਸੀਂ ਵੀ ਸ਼ਰੀਕ ਹੋ ਸਕਦੇ ਹੋ। ਤੇ ਜੇ ਤੁਸੀਂ ਮਦਦ ਕਰਦੇ ਹੋ ਨਾਲ ਤੇ ਇਹ ਖਿਦਮਤ ਦਾ ਕੰਮ ਚੱਲਦਾ ਰਹੇ, ਲੋਕ ਖੁਦਾ ਦਾ ਕਲਾਮ ਸੁਣਦੇ ਰਹਿਣ ਤੇ ਤੁਸੀਂ ਸਾਡੀ ਮਦਦ ਕਰ ਸਕਦੇ ਹੋ। ਇਸ ਖਿਦਮਤ ਦੇ ਵਿੱਚ ਸਾਡੀ ਮਦਦ ਕਰ ਸਕਦੇ ਹੋ, ਸਾਡੇ ਨਾਲ ਖਿਦਮਤ 'ਚ ਹਿੱਸੇਦਾਰ ਹੋ ਸਕਦੇ ਹੋ। ਤੇ ਮੈਂ ਔਰਤਾਂ ਅੱਗੇ ਵੀ, ਭੈਣਾਂ ਅੱਗੇ ਯਾਨੀ ਕਿ ਤੇ ਮਰਦਾਂ ਅੱਗੇ ਵੀ ਇਹ ਦਰਖਾਸਤ ਕਰਨਾ ਕਿ ਵੇਖੋ ਖੁਦਾ ਤੋਂ ਬਰਕਤ ਲੈਣ ਲਈ ਦੇਣਾ ਚਾਹੀਦਾ ਹੈ ਤੇ ਇਹ ਤੁਸੀਂ ਦੇ ਕੇ ਸਾਡੀ ਮਦਦ ਕਰ ਸਕਦੇ ਹੋ ਕਿ ਖੁਦਾ ਦਾ ਕੰਮ ਚੱਲਦਾ ਰਹੇ, ਲੋਕ ਖੁਦਾ ਦਾ ਕੰਮ ਲੋਕ ਖੁਦਾ ਦਾ ਕਲਾਮ ਸੁਣਦੇ ਰਹਿਣ ਤੇ ਬਰਕਤਾਂ ਪਾਉਂਦੇ ਰਹਿਣ। ਇਸ ਲਈ ਕਿ ਅੱਛੇ ਕੰਮ ਲਈ ਦੇਣਾ ਖੁਦਾ ਬੜਾ ਖੁਸ਼ ਹੁੰਦਾ ਜੀ। ਤੇ ਇਹਦੇ ਨਾਲ ਬਾਈਬਲ ਦੱਸਦੀ ਹੈ ਖੁਦਾ ਖੁਸ਼ੀ ਨਾਲ ਦੇਣ ਵਾਲੇ ਨੂੰ ਅਜ਼ੀਜ਼ ਰੱਖਦਾ। ਜਦੋਂ ਤੁਸੀਂ ਖੁਸ਼ੀ ਨਾਲ ਦਿਓਗੇ ਤੇ ਖੁਦਾ ਦੇ ਰਿਸ਼ਤੇਦਾਰ ਬਣ ਜਾਓਗੇ, ਉਹਦੇ ਅਜ਼ੀਜ਼ ਬਣ ਜਾਓਗੇ, ਖੁਦਾ ਤੁਹਾਨੂੰ ਅਜ਼ੀਜ਼ ਰੱਖੇਗਾ। ਤੇ ਇਹ ਔਰਤਾਂ ਜਿਹੜੀਆਂ ਯਿਸੂ ਮਸੀਹ ਦੀ ਤੇ ਉਹਦੇ ਸ਼ਾਗਿਰਦਾਂ ਦੀ ਆਪਣੇ ਮਾਲ ਨਾਲ ਖਿਦਮਤ ਕਰਦੀਆਂ ਸਨ, ਯਿਸੂ ਮਸੀਹ ਉਹਨਾਂ ਤੇ ਬੜਾ ਖੁਸ਼ ਸੀ। ਮਰੀਅਮ, ਮਾਰਥਾ ਜਿਹੜੀਆਂ ਦੋਸਤ ਦੀਆਂ ਭੈਣਾਂ ਸਨ, ਲਾਜ਼ਰ ਦੀਆਂ ਭੈਣਾਂ ਸਨ, ਉਹ ਵੀ ਯਿਸੂ ਮਸੀਹ ਦੀ ਖਿਦਮਤ ਕਰਦੀਆਂ ਹਨ, ਉਹਦੇ ਸ਼ਾਗਿਰਦਾਂ ਦੀ ਖਿਦਮਤ ਕਰਦੀਆਂ ਹਨ ਤੇ ਬਾਈਬਲ 'ਚ ਉਹਨਾਂ ਦਾ ਨਾਂ ਦਰਜ ਹੈ, ਉਹਨਾਂ ਦੀ ਖਿਦਮਤ ਦਾ ਕੰਮ ਦਰਜ ਹੈ। ਤੇ ਇਸ ਲਈ ਮੈਂ ਅੱਜ ਸਾਰਿਆਂ ਅੱਗੇ ਇਹ ਕਹਿਣਾ ਚਾਹੁੰਦਾ ਵਾਂ ਕਿ ਇਹ ਖਿਦਮਤ ਦਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ, ਸਾਨੂੰ ਮਜ਼ੀਦ ਲੋਕਾਂ ਦੀ ਜ਼ਰੂਰਤ ਹੈ ਜਿਹੜੇ ਇਸ ਖਿਦਮਤ ਦੇ ਵਿੱਚ ਹਿੱਸੇਦਾਰ ਹੋਣ। ਤੇ ਆਓ ਅੱਗੇ ਵਧੋ ਤੇ ਇਸ ਖਿਦਮਤ ਨੂੰ ਕਰੋ ਤਾਂ ਕਿ ਮੁਨਾਦੀ ਦਾ ਕੰਮ, ਖੁਦਾ ਦੀ ਖਿਦਮਤ ਦਾ ਕੰਮ, ਕਲਾਮ ਸੁਣਾਉਣ ਦਾ ਕੰਮ, ਬਰਕਤਾਂ ਵੰਡਣ ਦਾ ਕੰਮ ਜਾਰੀ ਰਹੇ ਤੇ ਲੋਕ ਇਸ ਨਾਲ ਬਰਕਤਾਂ ਤੋਂ ਠੀਕ ਠਾਕ ਫਾਇਦਾ ਉਠਾਉਣ ਤੇ ਨਾਲੇ ਖੁਦਾ ਦੇ ਕਰੀਬ ਹੋਣ। ਤੇ ਖੁਦਾ ਦਾ ਡਰ ਤੇ ਖੌਫ ਰੱਖਦਿਆਂ ਹੋਇਆਂ ਇਹ ਜ਼ਰੂਰ ਕਹਿਣਾ ਚਾਹਨਾ, ਸਾਡਾ ਮਕਸਦ ਖੁਦਾ ਦੀ ਬਾਦਸ਼ਾਹੀ ਲਈ ਲੋਕਾਂ ਨੂੰ ਤਿਆਰ ਕਰਨਾ ਹੈ। ਯਿਸੂ ਮਸੀਹ ਆ ਰਿਹਾ ਹੈ। ਯਿਸੂ ਮਸੀਹ ਉਦੋਂ ਜ਼ਮੀਨ ਤੇ ਹੀ ਤੇ ਖਿਦਮਤ ਕਰਦਾ, ਲੋਕ ਉਹਦੇ ਨਾਲ ਅਟੈਚ ਸਨ, ਨਾਲ ਰਹਿੰਦੇ ਸਨ। ਤੇ ਅੱਜ ਜ਼ਰੂਰੀ ਹੈ ਕਿ ਤੁਸੀਂ ਖਿਦਮਤ ਵੀ ਕਰੋ ਤੇ ਮਾਲ ਨਾਲ ਖਿਦਮਤ ਕਰੋ ਤੇ ਨਾਲ ਅਟੈਚ ਵੀ ਰਹੋ ਤੇ ਬਰਕਤ ਵੀ ਪਾਓ ਤੇ ਖੁਦਾ ਦੇ ਅਜ਼ੀਜ਼ ਵੀ ਬਣ ਜਾਓ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ। Thank you.